उस एक ने मारी, एक ने गंडासी है पीछे, अब कंड सारी लात। अगला हिस्सा वो 7 लाए 8 में ने इतने मारिया ना, फिर पटिया नहीं अटक हुआ। फिर रोड के जाता उन्होंने सिखा का पिया साइड से, उन्हें छड़ के बीच नहर से छाल मारते। पुल के उत्तों थल्ले नूं खून इदां जांदा सी बंदे दा, जिवें मींह पिया हुंदा। आटा मूहरे रखता, फिर आप लंघा, फिर अपना भरा के चले। असीं 7 दिनां च लाहौर पहुंचे तुर के। उन्होंने बच्चे साढ़े सामने नहर च सिੱਟੇ, अगे जाके फिर रोन बैठी। अस्सलाम वालेकुम दोस्तों, सत श्री अकाल। मेरा नाम नासिर ढिल्लों, तुसी वेख रहे हो पंजाबी लहर यूट्यूब चैनल। उहदे नाल तुसी सानू पंजाबी लहर फेसबुक पेज दी राहीं भी वेखदे हो। तुहाडे रूबरू हाज़र हुंदे रहीदा कुछ ऐसियां शख्सियतां नूं लैके, कुछ ऐसे लोकां नूं लैके जिन्हां सांझ दिलां दी वेखी, विछोड़े दी दास्तान वेखी, बाद दियां नफरतां वेखियां, पहलों दियां मुहब्बतां वेखियां। कदों दियां मुहब्बतां वेखियां? सन 47 दियां मुहब्बतां वेखियां, उस तो पहलों दियां मुहब्बतां वेखियां, उदों विछोड़े दियां दास्तानां वेखियां, उदों नफरतां वेखियां। वो लोग जिन्हां पार्टीशन उजाड़े, वो गदर अपने पिंडियां ते हटाए, उन्हां नाल गलबात करके कोशिश करी दी है पहलों तो ਜਿਹੜੇ ਜਿਵੇਂ ਲੋਕ ਪਿੰਡਾਂ 'ਚ ਵਸਦੇ ਸਨ ਉਦੋਂ ਦੇ ਹਾਲਾਤ ਜਾਣਨ ਦੀ। ਫਿਰ 47 ਵੇਲੇ ਕੀ ਬਣਿਆ, ਕਿਸ ਤਰ੍ਹਾਂ ਦੇ ਹਾਲਾਤ ਬਣੇ, ਕਿਵੇਂ ਲੋਕ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਹੋਏ। ਸੋ ਇਹ ਸਾਰੀ ਗੱਲਬਾਤ ਜਿਹੜੀ ਆ ਸਾਨੂੰ ਹਿਸਟਰੀ ਦੀਆਂ ਕਿਤਾਬਾਂ 'ਚ ਨਹੀਂ ਮਿਲਦੀ। ਇਹ ਲੋਕ ਤਾਰੀਖ ਦੀ ਹਿਸਟਰੀ ਦੀਆਂ ਜਿੰਦੀਆਂ ਜਾਗਦੀਆਂ ਕਿਤਾਬਾਂ। ਸੋ ਅੱਜ ਦੀ ਸ਼ਖਸੀਅਤ, ਅੱਜ ਦੇ ਬਜ਼ੁਰਗ ਸਾਡੇ ਨਾਲ ਨੇ ਮੌਜੂਦ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਕੋਲ ਪੁੱਛਦੇ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। अस्सलाम वालेकुम बाबा जी। वालेकुम सलाम जी। बाबा जी पहले तो ना अपना दस्यो, ना की तुहाडा? मेरा नाम कुदरतुल्ला ते वाला साहब दा अब्दुल्ला। हां जी। ते ये दसो तुहाडी उम्र किन्नी होनी हुण? 85 साल। 85। ਜਦੋਂ ਪਏ ਉਜਾੜੇ ਉਦੋਂ ਕਿੰਨੀ ਸੀ? 13 ਸਾਲ। 13 ਸਾਲ ਸੀ ਉਦੋਂ ਉਮਰ। ਅੱਛਾ। ਇਹਦਾ ਮਤਲਬ ਵੀ ਹੋਰ ਸੀ ਕੋਈ ਮਾੜੀ ਚੰਗੀ? पता सारा ही, सारे हालातां दा। खूह दी भाई सी, खूह जोड़ना बड़े तड़के उठ के प्यो ने लगे रखने, मैं पानी लाउणा। अच्छा ये दसो तुहाडे वाला साहब दा की नाम दस्सिया तुसीं? अब्दुल्ला। दादा जी दा भी याद है? हां जी। सुखण। ते बरादरी तुहाडी केड़ी है? जट केड़े? मनेश। क्योंकि बरादरी या पुछण दा मकसद हुंदा भी एग्जैक्ट पता लग जाए, ਜਿਹੜੇ ਕੋਈ ਵੇਖਣ ਵਾਲੇ ਵੀਡੀਓਜ਼ ਨੇ ਉਹਨਾਂ ਨੂੰ ਪਤਾ ਲੱਗ ਜਾਏ ਜੇ ਕੋਈ ਉਹਨਾਂ ਦੇ ਜਾਣਨ ਵਾਲੇ ਹੋਣ। ਮਨੇਸ। ਤੇ ਜੇ ਆਪਾਂ ਹੁਣ ਗੱਲ ਕਰ ਲਈਏ ਕਿਹੜੇ ਪਿੰਡ ਬੈਠੇ ਆਪਾਂ? 399 ਤਹਿਸੀਲ ਸਮੁੰਦਰੀ, ਜ਼ਿਲ੍ਹਾ ਫੈਸਲਾਬਾਦ। 399 ਸਮੁੰਦਰੀ। ਠੀਕ। ਤੇ ਤੁਹਾਡੀ ਮਨੇਸ ਬਰਾਦਰੀ ਸਾਰੀ ਇੱਥੇ ਆ ਕੇ ਬੈਠੀ ਹੈ? ਇਹ ਕੁਛ ਇੱਥੇ ਬੈਠੀ ਹੈ, ਕੁਛ ਟੋਬੇ 'ਚ ਬੈਠੀ ਹੈ, ਜ਼ਿਲ੍ਹਾ ਟੋਬੇ ਦੇ ਵਿੱਚ। ਹਾਂਜੀ। ਕੋਈ ਪੀਰਮਲ ਬੈਠਿਆ 720। ਅੱਛਾ, ਪੀਰਮਲ 720। ਟੋਬੇ ਕਿਹੜਾ ਪਿੰਡ ਆ? ਪੱਟੀ ਵਾਲਾ। ਅੱਛਾ ਬਜ਼ੁਰਗੋ, ਇਹ ਦੱਸੋ ਵੀ ਤੁਹਾਡਾ ਪਿੰਡ ਜਿਹੜਾ ਪਿੱਛੇ ਸੀ ਉਹ ਕਿਹੜਾ ਪਿੰਡ ਸੀ? ਕੁੰਜਾਰੀ। 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 ਇਹ ਕਿਹੜੀ ਤਹਿਸੀਲ 'ਚ ਪੈਂਦਾ? ਰਿਆਸਤ ਪਟਿਆਲਾ, ਜ਼ਿਲ੍ਹਾ ਬਸੀ, ਤਹਿਸੀਲ ਪੈੜ। ਉਸ ਵੇਲੇ ਪਹਿਲਾਂ ਸੀ ਰਿਆਸਤ ਪਟਿਆਲਾ, ਜ਼ਿਲ੍ਹਾ ਬਸੀ। ਠੀਕ ਹੈ। ਤਹਿਸੀਲ ਧੂਰੀ ਸੀ। ਧੂਰੀ। ਠੀਕ। ਹੁਣ ਮੇਰਾ ਖਿਆਲ ਜ਼ਿਲ੍ਹਾ ਬਦਲ ਗਿਆ। ਹਾਂ, ਜ਼ਿਲ੍ਹਾ ਹੁਣ ਕਿਹੜਾ ਜ਼ਿਲ੍ਹਾ ਹੋ ਗਿਆ? ਹੁਣ ਜ਼ਿਲ੍ਹਾ ਹੋ ਗਿਆ ਜੀ ਫਤਿਹਗੜ੍ਹ ਸਾਹਿਬ। ਹੁਣ ਫਤਿਹਗੜ੍ਹ ਸਾਹਿਬ ਹੋ ਗਿਆ। ਅੱਛਾ ਤੁਹਾਡੇ ਤਹਿਸੀਲ ਮਲੋਹ ਹੋ ਗਈ। ਤਹਿਸੀਲ ਮਲੋਹ ਹੋ ਗਿਆ ਹੁਣ। ਠੀਕ। ਅੱਛਾ ਬਜ਼ੁਰਗੋ, ਜੇ ਹੁਣ ਦੀ ਆਪਾਂ ਗੱਲ ਕਰਦੇ ਆ ਤੇ ਉਦੋਂ ਦੀ ਗੱਲ ਕਰਦੇ ਆ, ਉਦੋਂ ਦੀਆਂ ਗੱਲਾਂ ਪੁਰਾਣੀਆਂ ਤੁਹਾਡੇ ਕੋਲ ਪੁੱਛਣ ਵਾਸਤੇ ਤੁਹਾਨੂੰ ਜ਼ਹਿਮਤ ਦਿੱਤੀ ਹੈ। ਤੁਹਾਡੀ ਉਮਰ ਸੀ 13 ਸਾਲ। ਪੜ੍ਹਦੇ ਲਿਖਦੇ ਸੋ? ਨਹੀਂ, ਸਾਡੇ ਲਾਗੇ ਸਕੂਲ ਹੀ ਕੋਈ ਨਹੀਂ। 3 4 ਮੀਲ, ਸਿਰਫ 2 ਖੱਤਰੀਆਂ ਦੇ ਮੁੰਡੇ, 1 ਨੰਬਰਦਾਰ ਦਾ ਮੁੰਡਾ, ਉਹ 4-5 ਮੀਲ ਤੇ ਪੜ੍ਹਨ ਜਾਂਦੇ ਸੀ ਸਾਰੇ। 2 ਖੱਤਰੀਆਂ ਦੇ 1 ਨੰਬਰਦਾਰ ਦਾ। ਨੰਬਰਦਾਰ ਕੌਣ ਸੀ? ਨੰਬਰਦਾਰ ਸਾਡੇ 4 ਪੱਤੀਆਂ ਸੀ, 4 ਨੰਬਰਦਾਰ। ਜਿਹੜਾ ਮੁੰਡਾ ਜਾਂਦਾ ਸੀ, ਨਾਂ ਲਿਆ ਉਹਦਾ ਕੀ ਨਾਂ? ਮੁਸ਼ਤਾਕ ਨੰਬਰਦਾਰ ਸੀ। ਮੁਸ਼ਤਾਕ। ਉਹ ਕਿੱਥੇ ਪੜ੍ਹਨ ਜਾਂਦਾ, ਕਿਹੜੇ ਸਕੂਲ? ਉਹ ਤੰਦਾ ਵੱਧਾ ਸੀ ਜੀ, ਸਿੱਖਾਂ ਦਾ ਪਿੰਡ। ਅੱਛਾ, ਉਹਦਾ ਨਾਂ ਕੀ ਮੁੰਡੇ ਦਾ? ਮੁੰਡੇ ਦਾ ਨਾਂ ਗਫੂਰ। ਉਹ ਕਿੱਥੇ ਬੈਠੇ? ਉਹ ਮੰਡੀ ਬਹਾਉਦੀਨ ਬੈਠਾ ਕਰਦਾ। ਉਹ ਮੰਡੀ ਬਹਾਉਦੀਨ ਬੈਠੇ। ਰਾਬਤਾ ਹੈਗਾ ਉਹਨਾਂ ਨਾਲ? ਹਾਂ, ਨਹੀਂ ਬਸ ਕਦੀ ਗਏ ਦਾ ਰਾਬਤਾ ਖਾਸ ਕੋਈ ਨਹੀਂ। ਇਹਦਾ ਖਾਸ ਨਹੀਂ। ਤੇ ਜਿਹੜੇ ਖੱਤਰੀਆਂ ਦੇ ਮੁੰਡੇ ਸੀ?
ਖੱਤਰੀਆਂ ਦੇ ਮੁੰਡੇ ਸੀ ਮੋਹਣੀ, ਬਲਦੇਵ, ਹਾਂਜੀ, ਚਰਨਜੀਤ ਖੱਤਰੀ ਦੇ ਮੁੰਡੇ ਸੀ। ਚਰਨਜੀਤ ਦੇ, ਹਾਂਜੀ। ਤੇ ਉਹ ਖੱਤਰੀ ਚਾਰ ਘਰ ਸੀ ਖੱਤਰੀਆਂ ਦੇ ਹੀ ਸਾਡੇ ਪਿੰਡ। ਅੱਛਾ। ਚਰਨਜੀਤ, ਦੁਰਗਾ, ਕਸੋਰੀ, ਬਾਬੂ, ਚਾਰ ਘਰ। ਉਹਨਾਂ ਦੇ ਮੁੰਡੇ ਕਿਹੜੇ? ਮੁੰਡਿਆਂ ਦਾ ਪਤਾ, ਦੋ ਪੜਨ ਵਾਲੇ ਦੱਸਦਾ ਜਿਹੜੇ ਪੜਦੇ ਸੀ। ਪੜਦਾ ਇੱਕ ਛੋਟੇ ਵਰਗਾ ਸਿਆਣਾ ਸੀ, ਉਹਦਾ ਨਾਮ ਬਿਰਜੂ ਸੀ। ਅੱਛਾ। ਇੱਕ ਤਾਂ ਦੂਏ ਦੇ ਮੁੰਡੇ ਦਾ ਨਾਮ ਸੀ ਹੁਕਮ ਚੰਦ। ਅੱਛਾ ਜੀ। ਇੱਕ ਦਾ ਹੁਕਮ ਚੰਦ, ਇੱਕ ਦਾ ਬਿਰਜੂ। ਹਾਂਜੀ। ਅੱਛਾ। ਬਿਰਜੂ ਦੁਰਗੇ ਦਾ ਮੁੰਡਾ ਸੀ। ਹੁਕਮ ਚੰਦ ਜਿਹੜਾ ਸੀ ਉਹ ਚਰਨਜੀਤ ਦਾ ਮੁੰਡਾ ਸੀ। ਅੱਛਾ, ਇਹ ਦੱਸੋ ਬਜ਼ੁਰਗੋ ਵੀ ਜਿਵੇਂ ਤੁਸੀਂ ਦੱਸਿਆ ਵੀ 4 ਘਰ ਸੀ, ਇਹਨਾਂ ਤੁਹਾਨੂੰ ਯਾਦ ਹੈ ਵੀ ਉਹ 4 ਘਰ ਸਨ ਉੱਥੇ। ਹਾਂਜੀ। ਇਹਨਾਂ ਤੋਂ ਇਲਾਵਾ 4 ਹੀ ਪੱਤੀਆਂ ਸੀ। ਤੁਸੀਂ ਦੱਸਿਆ ਵੀ ਨੰਬਰਦਾਰਾਂ ਵੀ 4 ਨੰਬਰਦਾਰ ਸੀ, ਤਾਂ ਮਤਲਬ ਵੱਡਾ ਪਿੰਡ ਸੀ। 4 ਹੀ ਨੰਬਰਦਾਰ ਸੀ ਤੇ ਵੱਡਾ ਖੁੱਲਾ ਸੀ ਪਿੰਡ। ਤੇ ਸਾਰੇ ਮਨੇਸਾਂ ਦੇ ਘਰ ਹੀ ਸੀ। ਮਨੇਸ। ਬਾਕੀ ਸਿੱਖਾਂ ਦਾ ਘਰ ਕੋਈ ਨਹੀਂ ਸਾਡੇ। 4 ਖੱਤਰੀਆਂ ਦੇ ਘਰ ਸੀ ਤੇ 2 ਲੋਹਾਰਾਂ ਦੇ ਘਰ ਸੀ, ਉਹ ਵੀ ਹਿੰਦੂ ਸੀਗੇ। ਉਹ ਲੋਹਾਰ ਕੌਣ ਸਨ? ਲੋਹਾਰ ਸੀਗੇ ਜੀ ਮੁਨਸ਼ੀ ਲੋਹਾਰ ਤੇ ਝਾਬਾ ਤਖਾਨ ਸੀਗਾ ਮੁਨਸ਼ੀ ਲੋਹਾਰ। ਅੱਛਾ। ਤੇ 15-20 ਘਰ ਸੀ ਚਮਾਰਾਂ ਦੇ। ਅੱਛਾ ਜੀ। ਬਾਕੀ ਸਾਰਾ ਟੋਟਲੀ ਮਨੇਸਾਂ ਦਾ ਪਿੰਡ ਸੀ। ਅੱਛਾ, ਲਾਗੇ ਕੰਜਾਰੀ ਦੇ ਕੋਈ ਪਿੰਡਾਂ ਦਾ ਪਤਾ? ਜੀ ਦੀਵਾ, ਜਰਗ ਬੜਾ ਮੇਲਾ ਲੱਗਦਾ ਸੀ, ਮਸ਼ਹੂਰ ਸੀ। 40 ਮੀਟਰ ਮੇਲਾ ਜਰਗ ਪਿੰਡ ਸੀ ਜੀ, ਉਹ ਬੜਾ ਮੇਲਾ ਭਾਰਾ ਲੱਗਦਾ ਸੀ ਖੇਤ ਦੇ ਵਿੱਚ। ਅੱਛਾ ਜੀ। ਘੋੜੀਆਂ ਊਂਠ ਦੌੜਨੇ, ਕੁਸ਼ਤੀਆਂ ਘੋਲ ਹੋਣੇ, ਬੜਾ ਮਸ਼ਹੂਰ ਮੇਲਾ ਸੀ। ਜਾਂਦੇ ਹੋ ਮੇਲਾ ਵੇਖਣ? ਹਾਂਜੀ, ਬੜੇ ਅਸੀਂ। ਕਿੰਨੀ ਵਾਰੀ ਗਏ? 4-5 ਵਾਰੀ ਗਏ। ਅੱਛਾ। ਜਰਗ ਲੱਗਦਾ ਸੀ? ਜਰਗ। ਠੀਕ ਹੈ। ਉਧਰ ਸਿੱਖਾਂ ਦਾ ਮੰਡੀ ਹੋਲ, ਲੱਲੋਂ, ਬੀਪਰ, ਲਾੜਪੁਰ, ਤੰਦਾਵਾਦਾ, ਮਸ਼ਰਿਆ, ਟਿੱਬੀ, ਇਹ ਲਾਗਲੇ ਪਿੰਡ। ਇਹ ਰਲਵੀਆਂ ਸੀ ਆਬਾਦੀਆਂ ਇਹਨਾਂ ਦੇ ਵਿੱਚ? ਇਹ ਜਿਹੜੇ ਬਾਕੀ ਪਿੰਡ ਸੀ ਨਾ, ਇਹ ਸਾਰੇ ਸਿੱਖਾਂ ਦੇ ਸੀ। ਮਸ਼ਰਿਆ ਤੇ ਛੰਨਾ, ਸ਼ੇਰਗੜ੍ਹ ਸਾਡੇ ਨਾਲ, ਇਹ ਟੋਟਲੀ ਮੁਸਲਮਾਨਾਂ ਦੇ ਪਿੰਡ। ਅੱਛਾ। ਤੇ ਕਿਤੇ ਛੋਟਾ ਵੀ ਖੜਕ ਪੈਂਦਾ ਸੀ? ਬੜੀ ਵਾਰਾਂ ਜੀ ਸਿੱਖਾਂ ਦੇ ਨਾਲ ਬੜੀ ਵਾਰਾਂ ਲੜਾਈਆਂ ਹੋਈਆਂ। ਕਿੱਥੋਂ ਦੇ ਨਾ? ਲਾੜਪੁਰੀਆਂ ਨਾਲ। ਕਿਹੜਾ ਨਾ? ਲਾੜਪੁਰ ਪਿੰਡ ਸੀ। ਲਾੜਪੁਰ। ਹਾਂਜੀ। ਉਹ ਸਾਡੇ ਪਿੰਡ ਤੋਂ ਤਾਂ ਜੀ ਸਿੱਖ ਜਿੰਨੇ ਸੀ ਨਾ ਆਲੇ ਦੁਆਲੇ ਦੇ, ਸਾਰੇ ਬਹੁਤ ਡਰਦੇ ਸੀ ਸਾਡੇ ਪਿੰਡ ਕੋਲ। ਅੱਛਾ। ਉਹ ਸਾਡੇ ਮੁੰਡੇ ਤੁਹਾਡੇ ਵਰਗੇ ਰਾਤ ਨੂੰ ਛੋਲੇ ਪੱਟ ਲਿਆਉਣੇ, ਬੱਕਰੀਆਂ ਚਾਰ ਲਿਆਉਣੀਆਂ, ਉਹਨਾਂ ਦੇ ਛੋਲੇ ਚਾਰ ਲਿਆਉਣੇ। ਜਰਗ ਦਾ ਮੇਲਾ ਹੋਣਾ ਨਾ ਖੇਤਾਂ 'ਚ, ਛੋਲਿਆਂ ਦੀਆਂ 10-10 ਪੰਡਾਂ ਪੱਟ ਕੇ ਊਂਠਾਂ ਨੂੰ ਘਰ ਸਿੱਟ ਜਾਣੀਆਂ ਤੇ ਮੇਲਾ ਦੇਖ ਕੇ। ਬਹੁਤ ਡਰਦੇ ਸੀ ਸਿੱਖ ਸਾਡੇ ਪਿੰਡ ਕੋਲ। ਅੱਛਾ। ਤੇ ਜਿਵੇਂ ਨੰਬਰਦਾਰ ਜਾਂ 4 ਸੀ, ਉਹਨਾਂ 4 ਨੰਬਰਦਾਰਾਂ ਦੇ ਨਾਵਾਂ ਦਾ ਪਤਾ ਤੁਹਾਨੂੰ? ਕੀ ਨਾਮ ਨੇ? ਮੁਸ਼ਤਾਕ ਲੰਬੜਦਾਰ, ਹਾਂਜੀ, ਅਬਦੁੱਲਾ ਲੰਬੜਦਾਰ, ਨਸੀਰਾ ਲੰਬੜਦਾਰ, ਗੁਲਾਮਾ ਲੰਬੜਦਾਰ। ਤੇ ਕਿੱਥੇ ਬੈਠੇ ਆ? ਅਬਦੁੱਲਾ ਤੁਸੀਂ ਦੱਸਿਆ ਮੰਡੀ ਭਾਉ ਦੀ ਨੇ ਅਬਦੁੱਲਾ ਹੋਣੀ। ਨਹੀਂ, ਉਹ ਹੈਗਾ ਮੁਸ਼ਤਾਕ। ਅਬਦੁੱਲਾ ਜਿਹੜਾ ਉਹ ਇਕੱਲਾ ਹੀ ਘਰ ਝੰਗ ਬੈਠੇ। ਠੀਕ ਹੈ। ਅਬਦੁੱਲੇ ਦੀ ਔਲਾਦ ਉੱਥੇ ਮਰ ਕੇ ਹੋਇਆ। ਅੱਛਾ, ਠੀਕ ਹੈ। ਤੇ ਇੱਕ ਜਿਹੜਾ ਨਸੀਰਾ ਸੀ ਉਹ ਮੀਰਪੁਰ ਢਾਮਕੇ ਲਾਹੌਰ ਕੋਲ ਬੈਠੇ। ਢਾਮਕੇ, ਹਾਂਜੀ, ਠੀਕ ਹੈ। ਅੱਛਾ, ਇਹ ਦੱਸਿਓ ਬਜ਼ੁਰਗੋ, ਜਿਵੇਂ ਪਿੰਡ ਸਭੱਦਾ ਸੀ, ਲਾਗੇ ਤੁਸੀਂ ਦੱਸਿਆ ਪਿੰਡ ਲਾੜਪੁਰ ਜਾਂ ਦੂਜੇ ਜਰਗ ਸਿੱਖਾਂ ਦੇ ਵੀ ਪਿੰਡ ਸਨ। ਹਾਂਜੀ। ਆਉਣ ਜਾਣ ਤੇ ਹੁੰਦਾ ਇੱਕ ਦੂਜਿਆਂ ਕੋਲ? ਹਾਂਜੀ, ਆਉਣ ਜਾਣ। ਦੀਵਾ ਸੀ ਸਾਡੇ ਕੋਲ, ਉਹ ਰਤਨ ਸਿੰਘ ਸੀ ਇੱਕ ਸਿੱਖ, ਉਹਦੀ ਅੱਧਾ ਮਰਬਾ ਜ਼ਮੀਨ ਦਾ ਸੀ, ਉਹ ਅਸੀਂ ਪਾਉਂਦੇ ਸੀ ਉਹਦਾ। ਰਤਨ ਸਿੰਘ ਦਾ ਰਕਬਾ ਉਹ ਕਿੱਥੇ ਦਾ ਸੀ? ਦੀਵੇ ਦਾ। ਦੀਵਾ ਪਿੰਡ ਹੈ? ਹਾਂ, ਦੀਵਾ ਪਿੰਡ। ਅੱਛਾ। ਤੇ ਉਹਦੇ ਮੁੰਡਿਆਂ ਦਾ ਵੀ ਕੋਈ ਪਤਾ ਨਾ ਦਾ? ਮੁੰਡੇ ਉਹਦੇ ਉਸ ਵੇਲੇ ਤੇ ਹੈ ਨਹੀਂ ਸੀ, ਜਿਹੜਾ ਉਤਰਾ ਸੀ। ਅੱਛਾ, ਅੱਧਾ ਮਰਬਾ ਉਹਦਾ ਹੁੰਦੇ ਸੀ। ਠੇਕੇ ਤੇ ਕਿ ਵਟਾਈ ਤੇ? ਉਹਨਾਂ ਨਾਲ ਠੀਕ ਸੀ ਮਾਮਲਾ? ਉਹਨਾਂ ਨਾਲ ਠੀਕ ਜੀ, ਉਹ ਬੜਾ ਆਉਣ ਜਾਣ ਸੀ। ਕੁਰਬਾਨੀ, ਉਹ ਸਿੱਖ ਸੀ ਇਦਾਂ ਦੇ, ਕੁਰਬਾਨੀ ਨੂੰ ਗੋਸ਼ਤ ਲੈ ਜਾਂਦੇ ਸੀ ਸਾਡੇ ਘਰਾਂ ਤੇ, ਦੀਵੇ ਦੇ ਸਿੱਖ। ਅੱਛਾ, ਦੀਵੇ ਵਾਲੇ। ਹਾਂਜੀ, ਦੀਵੇ ਵਾਲੇ। ਅੱਛਾ, ਇਸ ਤਰ੍ਹਾਂ ਜਦੋਂ ਆਪਾਂ ਗੱਲ ਕਰਨੇ ਆ ਵੀ 4 ਨੰਬਰਦਾਰ ਮਿਲ ਵਰਤਨ ਇੱਕ ਦੂਜੇ ਦਾ, ਵੋਟਾਂ ਵੀ ਹੁੰਦੀਆਂ, ਇਲੈਕਸ਼ਨ ਵੀ ਹੁੰਦਾ, ਉਦੋਂ ਆਉਣ ਜਾਣ ਸੀ ਸਾਰਿਆਂ ਦਾ ਇੱਕ ਦੂਜੇ ਦਾ? ਸਾਰਿਆਂ ਦਾ ਜੀ। ਉਦੋਂ 47 ਦੇ ਪਹਿਲਾਂ ਦਾ ਵੋਟਾਂ ਦਾ ਸਿਸਟਮ ਹੀ ਸੀ ਹੁੰਦਾ। ਮੇਰਾ ਸਾਡੇ ਪਿੰਡ ਦਾ ਬੜਾ ਤਫਾਕ ਸੀਗਾ। ਅੱਛਾ। ਤੇ ਹਿੰਦੂਆਂ ਨਾਲ ਕਿਸ ਤਰ੍ਹਾਂ ਦਾ ਸੀ? ਹਿੰਦੂਆਂ ਨਾਲ ਵੀ ਬੜਾ ਮੇਲ ਮਿਲਾਪ ਸੀ। ਅੱਛਾ। ਜਿਹੜੇ ਉਹ ਖੱਤਰੀਆਂ ਦੇ 4 ਘਰ? ਖੱਤਰੀਆਂ ਦੇ 4 ਘਰ, ਬਹੁਤ ਅੱਛਾ ਮਿਲਾਪ ਸੀ ਉਹਨਾਂ ਨਾਲ। ਅੱਛਾ, ਇਸ ਤਰ੍ਹਾਂ ਵੀ ਆਲ ਦੁਆਲੇ ਜਿਵੇਂ ਦੱਸਿਆ ਵੀ ਵੱਡੀਆਂ ਆਬਾਦੀਆਂ ਪਿੰਡਾਂ ਦੀ, ਵੈਸੇ ਤਾਂ ਨਾਰਮਲੀ ਪਿੰਡਾਂ 'ਚ ਇੱਕ ਦੂਜੇ ਪਿੰਡ ਲੜਾਈਆਂ ਤੇ ਛੋਟਾ ਚੱਲ ਹੀ ਪੈਂਦਾ ਵਾ, ਵੀ ਮਜ਼ਹਬੀ ਇਖਤਲਾਫ ਤੇ ਨਹੀਂ ਸੀ? ਨਾ, ਕੋਈ ਨਹੀਂ ਸੀ। ਅੱਛਾ, ਕੋਈ ਨਹੀਂ ਸੀ ਸਾਡੇ ਕਿਸੇ ਕਿਸਮ ਦਾ? ਕਿਸੇ ਕਿਸਮ ਦਾ ਨਹੀਂ ਸੀ। ਇੱਕ ਵਾਰ ਹੋਇਆ ਸੀ, ਸਾਤੋਂ ਬਹੁਤ ਦੂਰ ਸੀ। ਅੱਛਾ, ਉੱਥੇ ਹੋਇਆ ਸੀ ਇਸ ਤਰ੍ਹਾਂ ਦਾ ਮਾਮਲਾ। ਅੱਛਾ, ਇਹ ਦੱਸੋ ਬਜ਼ੁਰਗੋ, ਲੜਾਈਆਂ ਝਗੜਿਆਂ ਦੀ ਆਪਾਂ ਗੱਲ ਕਰਨੇ ਆ, ਮਜ਼ਹਬੀ ਤੌਰ ਤੇ ਜਦੋਂ ਈਦ ਆਉਂਦੀ ਆ ਜਾਂ ਹਿੰਦੂਆਂ ਦੀ, ਹੁਣ ਅੱਜ ਦੀਵਾਲੀ ਦਾ ਦਿਨ ਹੈ। ਅੱਜ ਦੀਵਾਲੀ ਦਾ ਦਿਨ ਤੁਹਾਨੂੰ ਯਾਦ ਹੈ ਭਾਈ? ਦੀਵਾਲੀ ਬੜੀ ਮਨਾਉਂਦੇ ਸੀ ਉਹ
ਹੋਰ ਦੀਵਾਲੀ। ਅੱਛਾ, ਕੀ ਕਰਦੇ ਦੀਵਾਲੀ ਤੇ? ਦੀਵਾਲੀ ਤੇ ਉਹਨਾਂ ਨੇ ਜਿੱਦਾਂ ਆਪਾਂ ਈਦ ਮਿਲਾਦ ਨਬੀ ਨਹੀਂ ਕਰਦੇ, ਬੱਤੀਆਂ ਬਾਲਣੀਆਂ, ਖਾਣੇ ਪਕਾਉਣੇ ਚੰਗੇ ਚੰਗੇ, ਬੜਾ ਮੰਨਦੇ ਸੀ ਇਸ ਦਿਨ ਨੂੰ, ਦੀਵਾਲੀ ਨੂੰ। ਅੱਛਾ, ਤੇ ਫਿਰ ਉਦੋਂ ਪਿੰਡ 'ਚ ਜਦੋਂ ਈਦ ਵੇਲੇ ਜਾਂ ਦੀਵਾਲੀ ਵੇਲੇ ਉਦੋਂ ਮਾਹੌਲ ਇੱਕੋ ਜਿਹਾ ਹੁੰਦਾ ਸੀ? ਇੱਕੋ ਜਿਹਾ ਹੀ ਹੁੰਦਾ ਸੀ, ਕੋਈ ਫਰਕ ਨਹੀਂ ਸੀ। ਨਫ਼ਰਤ ਹੀ ਹੈ ਨਹੀਂ ਸੀ ਕਿਸੇ ਦੇ ਦਿਲਾਂ 'ਚ ਉਦੋਂ। ਅੱਛਾ, ਇਹ ਤੇ ਫਿਰ 47 ਜਾ ਕੇ ਹੋਇਆ ਕੰਮ। ਅੱਛਾ, ਇਹ 47 'ਚ ਹੋਇਆ ਕਿਵੇਂ? ਹੋਇਆ ਜੀ, ਸਾਡੇ ਜਿਹੜਾ ਮੁਸ਼ਤਾਕ ਨੰਬਰਦਾਰ ਤੁਹਾਨੂੰ ਦੱਸਿਆ ਨਾ, ਉਹਦਾ ਭਰਾ ਇੱਕ ਪਟਿਆਲੇ ਵਕੀਲ ਹੁੰਦਾ ਸੀ। ਹਾਂਜੀ। ਉਹਨੇ ਮਹੀਨਾ ਪਹਿਲਾਂ ਆ ਕੇ ਦੱਸਿਆ ਵੀ ਪੰਜਾਬ ਦੀ ਵੰਡ ਹੋ ਗਈ। ਵੰਡ ਹੋ ਗਈ ਤੇ ਇੱਥੋਂ ਨਿਕਲਣਾ ਪੈਣਾ। ਉਹ ਸਿਆਣੇ ਜਿਹੜੇ ਬੜੇ ਸੀ ਉਹ ਕਹਿੰਦੇ ਸਾਡੇ ਦਾਦੇ ਪੜਦਾਦੇ ਕਿਹੜਾ ਕਰਦੇ ਸਾਨੂੰ, ਉਹਦੀ ਗੱਲ ਕੋਈ ਨਾ ਮੰਨੀ। ਤੇ ਮਹੀਨੇ ਕੇ ਬਾਅਦ ਫਿਰ ਜੀ ਸ਼ੁਰੂ ਹੋ ਗਿਆ ਕੰਮ ਕਤਲਿਆ ਹੁੰਦਾ। ਸਾਡੇ ਆਲੇ ਦੁਆਲੇ ਇਲਾਕਾ ਜਿਹੜਾ ਸੀ ਉਹ ਲੁਧਿਆਣਾ ਜ਼ਿਲ੍ਹਾ ਅੰਗਰੇਜ਼ੀ ਇਲਾਕਾ ਸੀ, ਪਹਿਲੇ ਉੱਥੇ ਸ਼ੁਰੂ ਹੋਇਆ ਕੰਮ ਕਤਲਿਆ। ਉਹ ਜਿਹੜੇ ਸਿੱਖਾਂ ਦੇ ਪਿੰਡਾਂ 'ਚ ਘਰ ਸੀ ਨਾ, ਮੁਸਲਮਾਨਾਂ ਦੇ ਕੰਮੀਕਾਰੀ ਥੋੜੇ 2-2 4-4, ਉਹ ਭੱਜ ਦੌੜ ਕੇ ਸਾਡੇ ਪਿੰਡ 'ਚ 4 ਸਵੇਰੇ ਦੁਨੀਆ ਆ ਗਈ। ਉੱਥੇ ਜੀ ਫਿਰ ਪਹਿਲੇ ਲਾਗੇ ਲੱਗਣ, ਫਿਰ ਲੱਗਣ ਲੱਗੇ। ਰਾਤ ਨੂੰ ਕਿਸੇ ਨੇ ਬੈਟਰੀ ਦੀ ਰੋਮਾਨੀ, ਸਿੱਖ ਆ ਗਏ, ਕੋਠਿਆਂ ਤੇ ਦੁਨੀਆ ਨੇ ਚੜ ਜਾਣਾ, ਇੱਟਾਂ ਰੋੜੇ ਰੱਖੇ ਕੋਠਿਆਂ ਦੇ ਉੱਤੇ। ਅਸਲਾ ਹੁੰਦਾ ਕੋਈ ਨਹੀਂ? ਅਸਲਾ ਕੋਈ ਨਹੀਂ ਸੀ ਹੁੰਦਾ ਉਦੋਂ। ਅਸਲਾ ਕਿੱਥੇ? ਕੋਈ ਬਰਸ਼ੀਆਂ ਬਣਾਈਆਂ, ਕੁਹਾੜੀਆਂ ਗਲਾਸੀਆਂ ਦੁਆਰਾ ਕੋਲ, ਪਰ ਉਦੋਂ ਅਸਲਾ ਨਹੀਂ ਸੀ ਹੁੰਦਾ। ਮੁੜ ਕੇ ਜੀ ਮਹੀਨੇ ਬਾਅਦ ਸਾਡੇ ਪਿੰਡ ਤੇ ਅਟੈਕ ਨਹੀਂ ਹੋਇਆ। ਰਿਆਸਤ ਪਟਿਆਲਾ ਜਿਹੜਾ ਸੀ ਆਲਾ ਦਾਲਾ ਕਤਲੇਆਮ ਹੁੰਦੇ ਰਹੇ, ਉਹਦੇ 'ਚ ਕੋਈ ਛੇੜਛਾੜ ਨਹੀਂ। ਆਖਰ ਤੇ ਆ ਕੇ ਫਿਰ ਇਹਨਾਂ ਨੇ ਰਿਆਸਤ ਨਾਭਾ ਪਟਿਆਲਾ ਸਿੱਖ ਸੀ ਇਹ ਰਿਆਸਤ, ਇਹ ਫਿਰ ਇਹਨਾਂ ਨੇ ਸ਼ੁਰੂ ਕੀਤਾ ਆਪਣੀ ਰਿਆਸਤਾਂ 'ਚ। ਸਾਤੋਂ 18 ਕਿਲੋਮੀਟਰ ਸੀ ਰਿਆਸਤ ਮੇਰੀ ਕੋਟੜਾ, ਛੋਟੀ ਜਿਹੀ, ਉਹ ਮੁਸਲਮਾਨ ਦੀ ਰਿਆਸਤ ਸੀ। ਉੱਥੇ ਅਸੀਂ ਜਾਣਾ ਸੀ, ਕੈਂਪ ਲੱਗਣਾ ਲੱਗਿਆ ਸੀ। ਪਿੰਡੋਂ ਨਿਕਲ ਕੇ ਜੋ ਸਮਾਨ ਸੀ ਉਹ ਜਿੰਨਾ ਚੱਕ ਹੋਇਆ ਸਿਰਾਂ ਤੇ ਕੀ ਚੱਕਣਾ ਸੀ, ਸਮਾਨ ਚੱਕ ਕੇ ਨਿਕਲ ਪਏ। ਸਾਡੇ 2 ਮੱਝਾਂ ਸੀ, ਉਹਨਾਂ ਦੇ ਰੱਸੇ ਖੋਲ੍ਹਤੇ, 3 ਢੱਗੇ ਸੀ, ਉਹਨਾਂ ਦੇ ਰੱਸੇ ਖੋਲ੍ਹਤੇ। ਆਉਂਦੇ ਚਮਾਰ ਜਿਹੜੇ ਸੀ ਨਾ, ਯਾਨੀ ਇੰਨਾ ਤਵਾਕ ਦਾ ਅੱਛਾ ਜਾਣਦੇ, ਨੰਗੇ ਜਾਂਦੇ ਤੇ ਉਹ ਰੋਣ ਰਹੇ ਖੜੇ। ਇੱਕ ਦਰੀ ਸੀ ਉੱਤਰ, ਉਹ ਮੇਰੀ ਮਾਂ ਨਾਲ ਪੂਰੇ ਸਿੱਟਾਈ ਸੰਤ ਚ ਮਾਰਦੇ। ਉਹ ਫਿਰ 1.5 ਮਹੀਨਾ ਬਾਅਦ ਸਾਨੂੰ ਮਲੇਰਕੋਟਲੇ ਆ ਕੇ ਦੇ ਦਿੰਦੇ। ਚੱਲ ਪਏ ਉੱਥੇ ਨੂੰ 18-20 ਕਿਲੋਮੀਟਰ। ਸੰਤ ਨਾਂ ਸੀ ਉਹਦਾ? ਸੰਤਾ ਜਮਾਰ, ਸਾਡਾ ਸੇਪੀ ਸੀ ਉਹ। ਆ ਕਾਫਲਾ ਜਾਂਦਾ ਮਰਬਾ ਹਟਵਾ ਆਲੇ ਦੁਆਲੇ ਸਿੱਖਾਂ ਦੇ ਕਾਫਲੇ, ਜਿਹੜਾ ਪਿੰਡ ਆਵੇ ਉਹ ਨਾਲ ਰਲੀ ਜਾਵੇ। ਉਹਨਾਂ ਨੂੰ ਪਤਾ ਸੀ ਮਲੇਰਕੋਟਲੇ ਦੇ ਉਰੇ ਦੀ ਇੱਕ ਨਹਿਰ ਜਾਂਦੀ ਸੀ, ਬੜੀ ਵੱਡੀ ਨਹਿਰ, ਉਹਨਾਂ ਨੇ ਪਾਣੀ ਬਹੁਤ ਛਡਾਇਆ ਸੀ ਨਹਿਰ 'ਚ, ਉੱਥੇ ਉਹਨਾਂ ਨੇ ਅਟੈਕ ਕਰਨਾ ਸੀ। ਉਹ ਪੁਲ ਲੰਘਣਾ ਸੀ ਜਿਹੜਾ ਤੋਲਾ ਦਾ ਪੁਲ ਕਹਿੰਦੇ ਸੀ, ਉਹਦੇ 'ਚ ਉਹਨਾਂ ਨੇ ਟਾਹਲੀਆਂ ਬੜੀਆਂ ਚੀਰ ਕੇ, ਗੱਡੇ ਪੁਰਾਣੇ, ਕੰਡੇ ਵਾਲੀ ਤਾਰ ਲਾਈ, ਇੱਥੋਂ ਕਾਫਲਾ ਲੰਘਣਾ ਸੀ। ਦੋਵੇਂ ਪਾਸੇ ਕਾਫਲਾ ਚਲਾਇਆ। ਉੱਥੇ ਜਿਸ ਵੇਲੇ ਆਏ ਮੁੰਡਿਆਂ ਨੇ ਖੈਰ ਪੁਲ ਤੇ ਲਿਆ ਖੋਲ, ਉਹਨਾਂ 'ਚ ਮਿਲਟਰੀ ਦੇ ਡਾਕਟਰ ਰੱਖਾ ਪਟਿਆਲੇ ਦੇ ਰਾਜੇ ਨੇ। ਉਹਨਾਂ ਨੇ 2 ਫਾਇਰ ਕੀਤੇ, 2 ਫਾਇਰਾਂ ਦਾ ਇਹਨੂੰ ਆਰਡਰ ਸੀ। ਇੱਕ ਉੱਚਾ ਰਖਾਤਾ, ਇੱਕ ਥੱਲੇ ਖਤਾਨਾ 'ਚ ਮਾਰਿਆ, ਬੰਦਾ ਕੋਈ ਨਹੀਂ ਮਰਿਆ। ਇੱਕ ਉਸ ਦੇ ਗੋਲੀ ਲੱਗੀ ਹੱਟ 'ਚ, ਉਹਨੇ ਫਿਰ ਲੱਤਾਂ ਮਾਰਨਾ ਦੁਨੀਆ ਬੜੀ ਸਿੱਟੀ। ਮੇਰਾ ਤਾਇਆ ਸੀਗਾ, ਉਹਨੇ ਕੋਲ ਊਠ ਫੜਿਆ ਉਹਦਾ, ਊਠ ਦੇ ਉੱਤੇ ਕੋਈ ਸਮਾਨ ਦੱਦਿਆ ਸੀ। ਉਹਨੂੰ ਇੱਕ 6-7 ਸਿੱਖਾਂ ਦਾ ਟੋਲਾ ਪੈ ਗਿਆ। ਉਹ ਸਿੱਖ ਨੇ ਮਾਰੀ, ਇੱਕ ਨੇ ਗੰਡਾਸੀ ਇੱਥੇ ਪਿੱਛੇ ਕੰਡ ਸਾਰੀ ਲਾਤ, ਅਗਲਾ ਹਿੱਸਾ ਰਹਿ ਗਿਆ। ਉਹਦਾ ਇੱਕ ਮੁੰਡਾ ਸੀ, ਰਹਿਮਤ ਉਹਦਾ ਨਾਂ ਸੀ, ਮੇਰੇ ਤਾਏ ਦਾ ਪੁੱਤ, ਛੋਟੇ ਜਿਹੇ ਕੱਦ ਦਾ, ਉਹ ਬੜਾ ਗੱਤਕੇ ਦਾ ਖਿਡਾਰੀ ਸੀ ਬਲੱਥੇ ਦਾ। ਉਹਨੇ ਦੇਖਿਆ ਵੀ ਮੁੜਨ ਲੱਗ ਗਈ, ਉਹਦੇ ਕੋਲ ਸੀ ਬੜੀ ਡਾਂਗ ਦੇ ਵਿੱਚ ਨਾ ਟਾਕੂਆ ਕੁਹਾੜੀ ਬੜੀ ਲੰਮੀ ਟਕੂਆ ਜਾ। ਹਾਂ, ਉਹ ਜਿਉਂ ਪਿਆ, ਉਹਨਾਂ ਜੋ 7 ਲਾਤੇ ਉਹਨੇ, ਉਹ 7 ਲਾਏ, 8ਵੇਂ ਉਹਨੇ ਇੱਥੇ ਮਾਰਿਆ ਨਾ, ਫਿਰ ਪਟਿਆ ਨਹੀਂ ਗਿਆ ਟਕੂਆ। ਫਿਰ ਰੋਜ਼ ਇੱਕ ਜਥਾ ਉਹਨੂੰ ਸਿੱਖਾਂ ਦਾ ਪਿਆ ਸਾਈਡ ਤੇ, ਉਹਨੇ ਛੱਡ ਕੇ ਵਿੱਚ ਨਹਿਰ 'ਚ ਛਾਲ ਮਾਰਤੀ। ਹੈਗਾ ਤਾਰੂ ਸੀ, ਉਹ ਪੈੜੀ ਕਿ ਨੱਠੇ ਨਾਲ ਸਿੱਖ ਵੀ ਇਹਦਾ ਬੜਾ ਨੁਕਸਾਨ ਕੀਤਾ ਇਹਨੇ, ਉਹ ਲੰਘਿਆ ਪਾਰ ਤੱਕ। ਅੱਬਾ ਬਚ ਗਿਆ ਉਹਦਾ? ਨਹੀਂ ਜੀ, ਅੱਬਾ ਤਾਂ ਫਿਰ ਤੁਹਾਨੂੰ ਦੱਸਦਾ ਨਹੀਂ। ਜਿਸ ਵੇਲੇ ਇਹ ਕੰਮ ਹੋਇਆ ਨਾ, ਮਸ਼ੀਨ ਗਨ ਚੱਲੀ, ਜਿਹੜੇ ਫੌਜੀ ਮੁੰਡੇ ਜੀ ਮੁਸਲਮਾਨਾਂ ਦੇ, ਉਹ ਕਹਿੰਦੇ ਵੀ ਹੁਣ ਕੋਈ ਵਾਹ ਨਹੀਂ, ਜਿੱਥੇ ਕਿਸੇ ਭੱਜ ਕੇ ਜਾਣ ਬਾਜੀ ਦੇ ਬਚਾ ਲਓ। ਉਹ ਦੁਨੀਆ ਫਿਰ ਜੀ, ਉਧਰੋਂ ਸਿੱਖ ਜਿਹੜੇ ਸੀ ਬੰਨੇ ਕਾਫਲੇ, ਉਹ ਵਿੱਚ ਆਉਣ ਵਾਲੇ,
ਘਮਸਾਨ ਦੀ ਜੰਗ ਆਈ, ਉੱਥੇ ਬਰਛੀਆਂ ਘੋੜੀਆਂ। ਉਹ ਉਹਦੇ ਉੱਤੋਂ ਥੱਲੇ ਨੂੰ ਖੂਨ ਇਦਾਂ ਜਾਂਦਾ ਸੀ ਬੰਦੇ ਦਾ ਜਿਵੇਂ ਮੀਂਹ ਪਿਆ ਹੁੰਦਾ। ਉਹ ਜਦੋਂ ਘਰੋਂ ਨਿਕਲੇ ਨਾ, ਆਟਾ ਉਟਾ ਢੇਰੀ ਕਰਤਾ, ਆਟਾ ਥੋੜਾ ਜਿਹਾ ਨਾ ਬੰਨ ਲਿਆ 10-12 ਕਿਲੋ। ਅੱਛਾ, ਉਹ ਮੇਰੇ ਸਿਰ ਤੇ ਚੱਕਿਆ ਸੀ। ਇੱਕ ਮੇਰਾ ਭਰਾ ਸੀ ਛੋਟਾ, ਉੱਥੇ ਕੋਈ ਪਤਾ ਨਹੀਂ ਲੱਗਿਆ ਵੀ ਤੇਰੇ ਜੀ ਕਿੱਧਰ ਗਏ, ਤੂੰ ਕਿੱਧਰ ਗਿਆ, ਕੋਈ ਕਿਸੇ ਨੂੰ ਪਤਾ ਨਹੀਂ। ਅਸੀਂ ਦੋਵੇਂ ਰਹਿ ਗਏ। ਉਹਨਾਂ ਸਾਈਡ ਤੇ ਨਹੀਂ ਗਾਰਡਨ ਲੱਗੇ ਹੁੰਦੇ ਪੁਲਾਂ ਦੇ, ਉਹ ਵਿੱਚ ਦੀ ਪੁਲ ਦੇ ਰਾਹ ਕੋਈ ਨਾ, ਦੁਨੀਆ ਫਸੀ, ਕੋਈ ਡਿੱਗਦਾ, ਕੋਈ ਮਰਦਾ। ਉਹ ਮੈਂ ਉੱਥੇ ਦੀ ਲੰਘ ਕੇ ਆਟਾ ਮੂਹਰੇ ਰੱਖਤਾ, ਫਿਰ ਆਪ ਲੰਘਿਆ, ਫਿਰ ਆਪਣਾ ਭਰਾ ਖਿੱਚ ਲਿਆ, ਮਜ਼ਾ ਪਾਰ ਲੰਘ ਗਿਆ। ਉੱਥੋਂ ਫਿਰ ਅੱਗੇ ਆ ਗਏ, ਕੋਈ ਪਤਾ ਨਹੀਂ ਕਹਿੰਦੇ ਜੀ ਕਿੱਧਰ ਗਏ, ਕਿੰਨੇ ਮਰ ਗਏ, ਕਿੰਨੇ ਨਹੀਂ। ਉਹ ਦੁਨੀਆ ਫਿਰ ਨਾ ਕਮਾਦਾਂ ਚ ਮੱਕੀਆਂ ਦੇ ਵਿੱਚ ਵੜ ਗਈ, ਉੱਥੋਂ ਬਚ ਕੇ ਦਿਨ ਛਿਪ ਗਿਆ। ਬੜੀ ਉਹ ਸਿੱਖ ਲੋਟੀ ਲਾਟੀ ਕਰਕੇ ਗੱਡੇ ਜੋੜ ਕੇ ਚਲੇ ਗਏ। ਉੱਥੋਂ ਕੋਈ ਟਾਂਗਾ ਲਿਆ, ਟਾਂਗਾ ਲੈ ਕੇ ਉਹਨੂੰ ਚੱਕ ਕੇ ਜਾਂਦਾ। ਉਹ ਰਾਤ ਦੇ 12 ਵਜੇ ਪੂਰਾ ਹੋ ਗਿਆ ਉੱਥੇ ਹੀ। ਅੱਛਾ ਜੀ, ਦਫਨਾਤਾ ਉੱਥੇ ਹੀ? ਉੱਥੇ ਦਫਨਾਇਆ ਜੀ, ਮੁਸਲਮਾਨਾਂ ਦਾ ਸ਼ਹਿਰ ਸੀ ਉਹ। ਉਹ ਮੁੜ ਕੇ ਤਾਈ ਸੀ ਮੇਰੀ, ਉਹਦੇ ਪੁੱਠੀ ਗੰਡਾ ਸੀ ਇੱਥੇ ਮਾਰੀ, ਤੇ ਉਹ ਤੇ ਰਾਜੀ ਹੋ ਗਈ, ਠੀਕ ਹੋ ਗਈ ਸੀ। ਮੁੜ ਕੇ ਉੱਥੇ ਕੈਂਪ ਲੱਗ ਗਿਆ, ਕੈਂਪ ਲੱਗਿਆ ਹੋਇਆ। ਬਾਰਿਸ਼ਾਂ ਫਿਰ ਆਈਆਂ ਬੇਬਹਾ, ਉਹ ਲੋਕ ਨੇ ਕੁੱਲੀਆਂ ਡੁੱਬ ਗਈਆਂ। ਉਹ ਰਾਜੇ ਨੇ ਆ ਕੇ ਆਰਡਰ ਦਿੱਤਾ ਵੀ ਛੱਡ ਕੇ ਨਾ ਸ਼ਹਿਰ ਨੂੰ ਵੜ ਜਾਓ। ਉਹ ਕੰਮ ਸੀ ਬੇਬਹਾ, ਸ਼ਹਿਰ ਨੂੰ ਵੜ ਗਿਆ। ਇੱਕ ਸੱਠਾ ਬਾਜ਼ਾਰ ਸੀ, ਉਹਦਾ ਬੰਦ ਸੀ, ਉਹ ਖੋਲਤਾ ਉਹਨੇ। ਉਹ ਇੰਨੀ ਮਖਲੂਕਾਤ ਸੀ, ਉਹਨੇ ਰਾਤ ਸ਼ਹਿਰ ਦੇ ਵਿੱਚ ਗੰਦ ਪਾਤਾ। ਕਿਹੜਾ ਲੈਟਰੀਨਾ ਸੀ ਉੱਥੇ। ਉਹ ਦੂਏ ਦਿਨ ਜੀ ਇੱਕ ਦੂਏ ਸਾਈਡ ਦੇ ਉੱਤੇ ਉੱਚੀ ਜ਼ਮੀਨ ਸੀ, ਰੇਤ ਵਾਲੀ ਟਿੱਬੇ, ਉੱਥੇ ਕੈਂਪ ਉਹਨੇ ਲਵਾਇਆ ਕੱਢ ਕੇ। ਉੱਥੇ ਕੈਂਪ ਫਿਰ ਉਹਨੇ ਇਸ ਸ਼ਕਲ ਨਾਲ ਆਇਆ, ਲਾਈਨਾਂ ਬਣਾ ਕੇ ਗਲੀ ਨੰਬਰ ਬਣਾਏ। ਉਹ ਲੋਕਾਂ ਨੇ ਭੁੱਲ ਜਾਣਾ, ਕੁੰਡੀਆਂ ਰਾਤ ਨੂੰ ਬਾਜਾ ਮਾਰਦੇ ਫਿਰਨਾ, ਫਲਾਣੇ ਦਾ ਫਲਾਣਾ ਫਲਾਣਾ। ਉਹ ਫਿਰ ਸਾਈਡ ਗਲੀਆਂ ਬਣਾ ਕੇ ਨਾ ਗਲੀ ਨੰਬਰ ਬਣਾਤੇ। ਉੱਥੇ ਸਾਡਾ ਕੈਂਪ ਰਿਹਾ 3 ਮਹੀਨੇ। ਜਿਨ੍ਹਾਂ ਲੋਕਾਂ ਕੋਲ ਪੈਸੇ ਨੰਗੇ ਸੀ ਉਹ ਰਾਸ਼ਨ ਮੁੱਲ ਲੈਂਦੇ ਸੀ, ਜਿਹਨੇ ਬਿਲਕੁਲ ਨੰਗ ਹੋ ਕੇ ਉਹਨਾਂ ਨੂੰ ਰਾਸ਼ਨ ਵੀ ਮੁਫਤ ਮਿਲਦਾ ਸੀ। 3 ਮਹੀਨੇ ਰਿਹਾ ਫਿਰ ਕੰਮ? 3 ਮਹੀਨੇ ਰਿਹਾ। 3 ਮਹੀਨੇ ਦੇ ਬਾਅਦ ਫਿਰ ਉਹਨੇ ਮਨਜ਼ੂਰੀ ਲਈ ਕੈਂਪ ਨੂੰ ਨਿਕਲ। 3 ਮਹੀਨੇ ਦੇ ਬਾਅਦ ਚੱਲੇ ਜੀ। ਅਸੀਂ 7 ਦਿਨਾਂ 'ਚ ਲਾਹੌਰ ਪਹੁੰਚੇ ਤੁਰ ਕੇ। 7 ਦਿਨਾਂ ਦਾ ਰਾਸ਼ਨ ਦਿੱਤਾ ਹਰ ਬੰਦੇ ਨੂੰ। ਉਹ 7 ਮਹੀਨੇ ਉਹਨਾਂ ਨੇ ਨਾ ਫਿਰੋਜ਼ਪੁਰ ਤੋਂ ਪਿੱਛੇ ਫੇਰ ਕਾਫਦਾ ਕਿ ਕੰਪ ਲਵਾਤਾ। ਫਿਰ ਉਹਨੂੰ ਪਤਾ ਲੱਗਾ ਵੀ ਕੰਪ ਤਾਂ ਘੇਰਿਆ ਗਿਆ। ਫਿਰ 2-3 ਗੱਡੀਆਂ ਚੌੜਾਣੀਆਂ ਆਈਆਂ ਪਿੱਛੋਂ। ਉਹ ਜਿੰਨੇ ਤੇਰੇ ਜੀ ਨੇ ਜੀ ਦੇ ਹਿਸਾਬ ਨਾਲ ਜਵਾਬ ਦੇਣੀ। ਦੂਜੇ ਦਿਨ ਕੰਮ ਚੱਲਿਆ। ਉਹ ਬਾਰਿਸ਼ਾਂ ਪਈਆਂ ਸੀ, ਬੇਬਹਾਲ ਗੱਡੀ ਦੀ ਲਾਈਨ ਜਿਹੜੀ ਸੀ ਉਹਦੇ ਥੱਲੇ ਬੱਟੇ ਕੁਮੀਆਂ ਦਾ ਖੜੀਆਂ, ਸੜਕਾਂ ਟੁੱਟੀਆਂ, ਬੂਝਿਆਂ ਦੇ ਵਿੱਚ ਕਿਤੇ ਕਿਸੇ ਬੰਦੇ ਦੀ ਧੜ ਪਈ ਆ, ਸਿਰ ਹੈ ਨਹੀਂ, ਸਿਰ ਪਿਆ ਧੜ ਹੈ। ਬੇਬਹਾਲ ਕਤਲੇਆਮ ਹੋਈ ਸੀ। ਲਾਹੌਰ ਆ ਕੇ ਜੀ ਬਾਟਨ ਸਕੂਲ। ਉਹ ਰਾਹ, ਉਹ ਸਫ਼ਰ ਸਾਰਾ ਯਾਦ ਹੁੰਦਾ? ਲਾਸ਼ਾਂ ਤੁਰ ਕੇ ਕੀਤਾ ਸਾਰਾ ਇੱਥੋਂ ਤੱਕ। ਉਹ ਯਾਦ ਹੈ ਅਜੇ ਤੱਕ? ਹਾਂਜੀ ਜੀ। ਉਹ ਸਾਡਾ ਪਿੰਡ ਦਾ ਪਤਾ ਨਹੀਂ ਕੀ ਬਣਿਆ, ਨਕਸ਼ਾ ਉਸੇ ਤਰ੍ਹਾਂ ਦਿਸ ਰਿਹਾ। ਸਾਡਾ ਘਰ ਸੀ, ਉਹ ਨਕਸ਼ਾ ਮੂਰੇ ਦੀ ਸੜਕ ਜਾਂਦੇ ਸੀ, ਸਾਡਾ ਦਰਵਾਜ਼ਾ ਸੀ, ਉਧਰ ਚਮਾਰਾ ਟੋਬਾ ਸੀ ਮੂਰੇ। ਹੁਣ ਸਾਡੇ ਅੱਗੇ ਦੀ ਪੱਕੀ ਸੜਕ ਗੁਜ਼ਰ ਗਈ। ਅੱਗੇ ਤੇ ਮੁਕੇ ਪਾਸੇ ਲਾਗੇ ਕੀ ਤੁਹਾਡੇ ਘਰ ਦੇ ਲਾਗੇ ਜੀ ਸਾਡੇ ਨੰਬਰਦਾਰ ਦਾ ਘਰ ਸੀ। ਮਸਜਿਦ ਕਿੰਨੀ ਕੁ ਦੂਰ ਸੀ? ਮਸਜਿਦ ਸਾਤੋਂ ਕੋਈ 2-2.5 ਕਿੱਲਿਆਂ ਤੇ ਸੀ। ਉਹ ਮਸਜਿਦ ਦਾ ਹੁਣ ਉਹਨਾਂ ਨੇ ਨਾ ਸ਼ਹੀਦ ਕਰਕੇ ਗੁਰਦੁਆਰਾ ਬਣਾਇਆ ਸੀ। ਅੱਛਾ, ਕਿਹੜਾ ਘਰ ਹੈ ਇੱਥੇ? ਆਹ ਸਾਡਾ ਘਰ ਹੈ ਜੀ ਇੱਥੇ। ਅੱਛਾ, ਆਹ ਘਰ ਹੈ ਤੁਹਾਡਾ? ਆ ਜਿਹੜਾ? ਹਾਂਜੀ, ਇਹ ਮੂਹਰੇ ਚਮਾਰਾ ਟੋਬਾ ਵੱਜਦਾ ਸੀ। ਆਹ ਸੜਕ ਅੱਗੇ ਜਾਂਦੀ ਸੀ ਅਗਲੇ ਪਿੰਡਾਂ ਨੂੰ, ਸ਼ੇਰ ਕਾੜੇ, ਤੰਦਾ ਬੱਦਾ, ਬੁੱਗਾ ਪਾ ਲਿਆ। ਇਹ ਹੁਣ ਪੱਕਾ ਰੋਡ। ਇਹ ਕਿੰਨੇ ਬਣਾਇਆ ਨਕਸ਼ਾ? ਤੁਸੀਂ ਵੀ ਵੇਖਿਆ? ਫਿਰ ਇਹ ਕੱਢਿਆ ਪੁੱਤਰ ਨੇ ਤੇ ਵੇਖਿਆ ਤੁਸੀਂ ਵੀ ਆਹ ਘਰ ਹੈ? ਆਹ ਘਰ ਹੈ। ਹਾਂ, ਉਹ ਮੈਨੂੰ ਪਛਾਣਦੇ 13-14 ਸਾਲ ਦਾ ਬੱਚਾ ਜਵਾਨ ਹੁੰਦਾ। ਉਸ ਘਰ ਤੇ ਯਾਦ ਹੁੰਦਾ ਨਾ ਪਿੰਡ? ਅੱਜ ਕਰੋਨਾ ਨਾਲ ਆਉਂਦਾ ਸੀ, ਜਾਣਾ ਸੀ। ਅੱਛਾ, ਆ ਨੰਬਰਦਾਰ ਹੈ ਸਾਡੇ ਪਿੰਡ ਦਾ, ਇੱਥੋਂ ਗਿਆ ਦੱਸ ਕੇ ਭਿੰਦਰ ਸਿੰਘ, ਉਹਦੇ ਨਾਲ ਸਾਡਾ ਫੋਨ ਤੇ ਰਾਬਤਾ। ਅੱਛਾ, ਉਹ ਇਹ ਦੱਸੋ, ਮੈਂ ਪੁੱਛਣ ਡਿਆ ਵੀ ਰਸਤੇ ਦੀ ਕਤਲੋਗਾਰਤ ਦੀ ਇੰਨੀ ਦਾਸਤਾਨ ਤੁਸੀਂ ਦੱਸੀ ਵੀ ਇੰਨਾ ਕੁਝ ਹੋਇਆ ਰਸਤੇ ਦੇ ਵਿੱਚ ਜੀ। ਇਹਦੇ ਵਿੱਚ ਜੇ ਆਪਾਂ ਕਹੀਏ ਕਿ ਉਹ ਭੁੱਲਦਾ ਤੇ ਨਹੀਂ,
ਉਹ ਤਾਂ ਅੱਖਾਂ ਅੱਗੇ ਤੇ ਆ ਜਾਂਦਾ ਹੋਣਾ ਸਾਰਾ ਆ ਜਾਂਦਾ ਉਸੇ ਤਰ੍ਹਾਂ ਨਜ਼ਰ ਆ ਗਿਆ। ਉਹ ਲਾਸ਼ਾਂ ਪਈਆਂ, ਉਹ ਢੇਰ ਲੱਗੇ। ਹਾਂ। ਇਹਦੇ ਵਿੱਚ ਗੁਨਾਹ ਕਿੱਦਾਂ ਸੀ? ਕੀ ਗੱਲ ਕੀ ਬਣੀ ਸੀ? ਕਿਉਂ ਐਵੇਂ ਹੋਇਆ? ਇਹ ਕੋਈ ਪੰਜਾਬ ਦੀ ਵੰਡ ਹੋ ਗਈ, ਸਿੱਖਾਂ ਨੇ ਭੜਕਾਇਆ ਸੀ ਵੀ ਛੋਟੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਮੁਸਲਮਾਨਾਂ ਦੇ ਨਹੀਂ ਅੱਜ ਚਲੇ। ਹਾਂ। ਇੱਥੋਂ ਅੱਗ ਭੜਕੀ ਹੂੰ। ਤੇ ਉਹ ਇੰਨੀ ਨਫ਼ਰਤ ਹੋ ਗਈ, ਫਿਰ ਜਿਹੜੇ ਜਿਹੜੀ ਰੋਟੀ ਇਕੱਠੀ ਖਾਂਦੇ ਸੀ ਨਾ ਉਹਨਾਂ ਨੇ ਕਤਲ ਆਮ ਕੀਤੀ। ਹੂੰ। ਅੱਛਾ, ਇਹ ਬਜ਼ੁਰਗੋ ਇੱਕ ਹੋਰ ਗੱਲ, ਜਿਹੜੇ 5 ਮੁੰਡੇ ਸੀ ਹਾਂਜੀ। ਉਹਨਾਂ ਤੋਂ ਕੰਮ ਖਰਾਬ ਤੇ ਨਹੀਂ ਹੋਇਆ? ਕਿਹਦੇ ਬੰਦੇ? ਜਿਹੜੇ 5 ਮੁੰਡਿਆਂ ਨੂੰ ਉਹ ਫੜ ਕੇ ਤੁਹਾਡੇ ਪਿੰਡ ਵਾਲਿਆਂ ਮਾਰਿਆ? ਨਹੀਂ ਜੀ ਨਹੀਂ, ਉਹ ਤਾਂ ਉਹਨਾਂ ਤੋਂ ਨਹੀਂ, ਤੇ ਓਵਰਆਲ ਹੀ ਕੰਮ ਖਰਾਬ ਹੋਇਆ। ਓਵਰਆਲ ਇਹ ਤਾਂ ਪਹਿਲਾਂ ਹੋਇਆ ਸੀ ਕੰਮ ਖਰਾਬ। ਉਹ ਤੇ ਆਖਰ ਦੇ ਦਿਨ ਅਸੀਂ ਜਦੋਂ ਮਾਰ ਕੇ ਉਹਨਾਂ ਨੂੰ ਦੂਏ ਦਿਨ ਨਿਕਲ ਪਏ ਪਿੰਡੋਂ। ਹਾਂ। ਮਹੀਨਾ ਹੋ ਗਿਆ ਸੀ ਕਤਲ ਕਾਰਜ ਸ਼ੁਰੂ ਹੋਏ। ਉੱਥੇ ਆਲੇ ਦੁਆਲੇ ਜਿਹੜਾ ਅੰਗਰੇਜ਼ੀ ਇਲਾਕਾ ਸੀ, ਲੁਧਿਆਣੇ ਜ਼ਿਲ੍ਹੇ ਦਾ ਪਿੰਡ ਸੀ, ਉਹ ਤਾਂ ਉਹ ਕੰਮੀਕਾਰੀ ਉੱਠ ਕੇ ਭੱਜ ਕੇ ਸਾਡੇ ਪਿੰਡਾਂ 'ਚ ਆ ਗਏ। ਅੱਛਾ, ਹੁਣ ਜੇ ਬਣੇ ਸਬੱਬ ਤੇ ਪਿੰਡ ਫਿਰ ਜਾਣਾ ਹਾਂਜੀ। ਆਪਣੇ ਕੰਜਾਰੀ ਕੰਜਾਰੀ ਰਾਬਤਾ ਹੈਗਾ ਕੰਜਾਰੀ ਵਾਲਿਆਂ ਨਾਲ? ਹਾਂ, ਉਹ ਦੱਸ ਕੇ ਉੱਠ ਕੇ ਗਿਆ ਸੀ ਨੰਬਰਦਾਰ ਮਹਿੰਦਰ ਸਿੰਘ। ਉਹਦੇ ਨਾਲ ਸਾਡੇ ਫੋਨ ਤੇ ਰਾਬਤਾ, ਸਾਨੂੰ ਫੋਨ ਕਹਿੰਦਾ ਤੁਸੀਂ ਆਓ। ਉਹ ਤਕੜਾ ਸਿੱਖ ਹੈ, ਬੜਾ ਨੰਬਰਦਾਰ ਹੈ, ਉਹਨੇ 2 ਟਰੈਕਟਰ ਨੇ, ਕਾਰ ਰੱਖੀ ਹੈ। ਉਹ ਕਹਿੰਦਾ ਜੀ ਮੈਂ ਅੰਮ੍ਰਿਤਸਰ ਤੁਹਾਨੂੰ ਲੈ ਕੇ ਜਾਉਂ। ਅੱਛਾ, ਹਾਲਾਤ ਦੀ ਗੱਲ ਕਰਦੇ ਹਾਂ। ਪਾਰਟੀਸ਼ਨ ਤੋਂ ਪਹਿਲਾਂ, ਜਾੜਿਆਂ ਤੋਂ ਪਹਿਲਾਂ ਲੋਕਾਂ ਦਾ ਪਿਆਰ ਇਤਫਾਕ ਬੜਾ ਪਿਆਰ ਸੀ। ਜਿਵੇਂ ਤੁਸੀਂ ਦੱਸਿਆ ਵਧੀਆ ਵੀ ਤੁਹਾਨੂੰ ਤੇ ਉਹ ਹੀ ਸਹੀ ਲੱਗਦਾ ਨਾ। ਮੈਂ ਵੈਸੇ ਵੀ ਇੱਕ ਸਵਾਲ ਕਰਦਾ ਹੁੰਦਾ ਕਿ ਉਦੋਂ ਵਾਲੇ ਤੇ ਹੁਣ ਵਾਲੇ ਟਾਈਮ 'ਚ ਕਿੰਨਾ ਫਰਕ ਹੈ? ਜ਼ਮੀਨ ਅਸਮਾਨ ਦਾ ਫਰਕ। ਅੱਛਾ, ਹੁਣ ਤੇ ਯਾਰ ਤੂੰ ਮੈਂ ਭਰਾ ਹੈ, ਉਹ ਤੂੰ ਮੇਰਾ ਦੁਸ਼ਮਣ ਹੈ, ਮੈਂ ਤੇਰਾ। ਉਹ ਸਿੱਖਾਂ ਬਰਾਦਰੀਆਂ ਦੁਨੀਆ ਨਾਲ ਬੜਾ ਪਿਆਰ ਹੁੰਦਾ ਸੀ, ਕੋਈ ਨਫ਼ਰਤ ਨਹੀਂ ਕੀਤੀ। ਹੁਣ ਤੇ ਇੱਥੇ ਬਰਾਦਰੀ ਸੀਗੀ, ਇੱਕ ਦੂਜੇ ਨੂੰ ਤੂੰ ਰੋਟੀ ਖਾਣਾ, ਮੈਂ ਕਹਿੰਦਾ ਇਹਦਾ ਭੈਣ ਚੋਦ ਕਿਉਂ ਖਾ ਰਿਹਾ ਰੋਟੀ, ਇਹਨੂੰ ਕਿੱਦਾਂ ਡਾਊਨ ਕਰਨਾ ਚਾਹੀਦਾ। ਹੁਣ ਦਾ ਤੇ ਉਦੋਂ ਦਾ ਇੰਨਾ ਫਰਕ ਸੀ। ਵੇਲਾ ਯਾਦ ਆਉਂਦਾ, ਪਿੰਡ ਯਾਦ ਆਉਂਦਾ, ਪਿੰਡ ਯਾਦ ਆਉਂਦਾ। ਤੇ ਜਾਓ ਪਿੰਡ ਤੇ ਲੱਭ ਲੋਗੇ। ਹੁਣ ਤੇ ਨਕਸ਼ੇ ਤੋਂ ਘਰ ਲੱਭ ਲਿਆ। ਹਾਂਜੀ। ਤੇ ਹੁਣ ਬਦਲ ਗਿਆ, ਹੁਣ ਲੱਭ ਲੋਗੇ? ਹਾਂ ਬਿਲਕੁਲ। ਅੱਛਾ, ਬਲਕਿ ਦਾਗ ਲੱਗਦੇ ਪਿੰਡ ਜਿਹੜੇ ਅਸੀਂ, ਸਾਡੇ ਦੀਵਾ ਸੀ, ਰੌਣੀ ਸੀ, ਰੌਣੀ ਨੌਵੀਂ ਲੱਗਦੀ ਸੀ, ਛਿੰਝ ਪੈਂਦੀ ਸੀ, ਅਸੀਂ 10-10 ਮੀਲ ਤੇ ਛਿੰਝ ਘੋਲ ਦੇਖਣ ਚਲੇ ਜਾਣਾ। ਜਰਗ ਦਾ ਮੇਲਾ ਲੱਗਦਾ ਸੀ, ਉਹ ਸਾਰਾ ਨਕਸ਼ਾ ਸਾਡਾ। ਕੌਣ ਘੋਲਦਾ ਹੁੰਦਾ ਸੀ ਚੰਗਾ ਉਦੋਂ ਜੀ? ਸਾਡੇ ਮੇਰਾ ਭਰਾ ਘੋਲਦਾ ਸੀ। ਕੀ ਨਾਮ ਦਾ? ਯੂਸਫ। ਵੱਡਾ ਹੈ ਤੁਹਾਡੇ ਤੋਂ? ਵੱਡਾ। ਅੱਛਾ। ਇੱਕ ਕਰੀਮ ਸੀ ਮੁੰਡਾ ਸਾਡੇ ਪਿੰਡ ਦਾ, ਉਹ ਟੋਬੇ ਬੈਠੇ ਨੇ, ਉਹ ਬੜਾ ਬਲਮਾਨ ਸੀ। ਉਹ ਰੌਣੀ ਘੋਲ ਹੋਏ। ਰੌਣੀ ਦਾ ਇੱਕ ਨੰਬਰਦਾਰ ਸੀ ਬਿਛੱਤਰ। ਬਿਛੱਤਰ? ਹਾਂ, ਸਿੱਖ। 300 ਵਿਗੇ ਦਾ ਮਾਲਕ ਸੀ। ਉਹ ਰੌਣੀ ਦਾ ਇੱਕ ਭਲਮਾਨ ਸੀ ਬਾਬਾ, ਉਹ ਸਾਡੇ 10-10 ਮੀਲ 'ਚ ਮਸ਼ਹੂਰ ਸੀ, ਵੱਡਾ ਭਲਮਾਨ ਸੀ। ਉਹ ਕਰੀਮ ਜਿਹੜਾ ਸੀ ਨਾ, ਇੱਕ ਭਲਮਾਨ ਨੂੰ ਸਿੱਖ ਨੂੰ ਢਾ ਕੇ ਨਾ ਛਾਲਾ ਮਾਰਦਾ ਵੀ, ਨਾਲੇ ਉਹਨੂੰ ਏਦਾਂ ਕਰੇ। ਅੱਛਾ। ਉਹ ਬਿਛੱਤਰ ਸੀ ਨਾ, ਉਹ ਕਹਿੰਦਾ ਜੀ ਆ ਮੀਆਂ ਕਿਹੜਾ ਬਾਬੇ ਨੂੰ ਢਾ ਕੇ ਆਇਆ। ਉਹ ਕਹਿੰਦਾ ਜਾ ਮੈਨੂੰ ਨੰਬਰਦਾਰ ਬਾਬੇ ਨੂੰ ਕੱਢ ਦੇ। ਬਾਬਾ ਕੱਢਤਾ ਜੀ। ਉਹ ਕੁਦਰਤ ਅੱਲਾ ਦੀ, ਉਹਨੇ 5 ਮਿੰਟ ਨਹੀਂ ਲੱਗਣ ਦੇਣ ਬਾਬਾ ਜੀ। ਅੱਛਾ। ਉਹ ਨੰਬਰਦਾਰ ਨੇ ਭੱਜ ਕੇ ਆ ਕੇ ਚੱਕਿਆ। ਉਹ ਜਮਾਨੇ 16 2-3-2.5 ਰੁਪਏ ਕਿਉਂ ਸੀ, ਉਹਨੇ 50 ਰੁਪਏ ਦਿੱਤੇ, ਨਾਲੇ ਕਰੀਬਨ ਯਾਨੀ ਪੀਪਾ 2 ਟੀਮ ਘਿਓ ਦੇ ਦਿੱਤੇ। ਉਹ ਮੇਰੇ ਭਰਾ ਨੇ ਵੀ 2 ਢਾਏ, ਉਹਨੇ ਵੀ 2 ਢਾਏ। ਹੋਰ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਯਾਦ ਆਉਂਦੀ ਹੋਵੇ ਉਦੋਂ ਦੀ, ਵਧੀਆ ਤੁਹਾਡੇ ਜ਼ਿਹਨ 'ਚ ਹੋਵੇ? ਉਹ ਜਦੋਂ ਅਸੀਂ ਹੱਲਾ ਪਿਆ ਨਾ ਸਾਡੇ ਪਿੰਡ ਨਿਕਲੇ, ਮੇਰੀ ਇੱਕ ਭਾਣਜੀ ਸੀ 4-5 ਸਾਲ ਦੀ, ਹੈ ਸੀ ਭਾਰੀ। ਉਹ ਤੁਰੇ ਆਉਂਦੇ ਸੀ, ਨਾ ਚੱਕੋ ਗੱਡੇ ਤੇ ਬਿਠਾਤੀ। ਕੀ ਨਾਂ ਦਾ? ਨਜੀਰਾ ਨਾਂ ਸੀ। ਨਜੀਰਾ, ਠੀਕ। ਉਹ ਜਿਸ ਵੇਲੇ ਫਿਰ ਪਿਆ ਮਤਲਬ ਸਿੱਖ ਮੈਂ ਤੂੰ ਲੜਾਈ ਘਸਮਾਣ ਦੀ ਜੰਗ ਹੋਣ ਲੱਗੀ, ਉਹ ਗੱਡੇ ਰਹਿ ਗਏ ਉੱਥੇ, ਉਹ ਬੱਚੀ ਉੱਤੇ ਹੀ ਰਹੀ। ਗੱਡੇ ਨਜੀਰਾ ਉੱਥੇ ਰਹਿ ਗਈ। ਪਤਾ ਨਹੀਂ ਬਚੀ ਆ ਜਾਂ ਨਹੀਂ ਬਚੀ, ਸਾਨੂੰ ਉਹਦਾ ਕੋਈ ਅੱਜ ਤੱਕ ਨਹੀਂ ਪਤਾ ਲੱਗਾ। ਅੱਜ ਤੱਕ ਨਹੀਂ। ਉਹ ਜੀ ਉੱਥੇ ਆਪਣੀ ਜਾਨ ਦੀ ਪਈ ਸੀ। ਸਾਡੇ ਸਾਹਮਣੇ ਜਰਗ ਦੀਆਂ ਬੰਜਾਰੇ ਸੀ ਜਿਹੜੇ ਚੂੜੀਆਂ ਚਾੜ ਦਿੰਦੇ, ਉਹ ਸਾਡੇ ਪਿੰਡ ਆ ਗਏ ਸੀ ਮਹੀਨਾ ਪਹਿਲਾਂ। ਇੱਕ ਨਹਿਰ ਆਉਂਦੀ ਸੀ ਜਾਂ ਪਿੰਡੋਂ ਨਿਕਲੇ ਤੰਦੇ ਬੰਦੇ ਦੀ, ਉਹਨਾਂ ਨੇ ਬੱਚੇ ਸਾਡੇ ਸਾਹਮਣੇ ਨਹਿਰ 'ਚ ਸਿੱਟੇ। ਅੱਗੇ ਜਾ ਕੇ ਫਿਰ ਰੌਣ ਬੈਠੀ। ਹੁਣ ਇਹ ਸੁੱਟਦੇ ਦੋਦੇ ਵੀ ਕਿਤੇ ਲੁਕਣਾ ਪੈ ਗਿਆ, ਬੱਚਿਆਂ ਨੇ ਰੋਣਾ, ਸਾਨੂੰ ਸਿੱਖ ਮਾਰ ਦੇਣਗੇ। ਉਹਦੇ ਜਿਹੜੀ ਨਜ਼ੀਰਾ ਸੀ, ਉਹਦੇ ਵਾਲਦ ਦਾ ਕੀ ਨਾਂ ਸੀ? ਰਹਿਮਤ। ਵਾਲਦਾ ਦਾ ਜੀਨਤ। ਤੇ ਉਹਦਾ ਬਾਅਦ 'ਚ ਪਤਾ ਪੁਤਾ ਹੀ ਨਹੀਂ ਕੀਤਾ? ਲੱਗਾ ਨਹੀਂ, ਪਤਾ ਹੀ ਕੋਈ ਨਹੀਂ। ਉਹ ਤਾਂ ਤੁਰਨ ਜੋਗੀ ਹੈ ਨਹੀਂ ਸੀ, ਛੋਟੀ ਸੀ ਬਹੁਤ, 4 ਸਾਲ ਦੀ ਹੋ ਗਈ ਸੀ, ਤੁਰਦੀ ਨਹੀਂ ਸੀ।
ਉੱਥੇ ਚੰਗੇ ਚੰਗੇ ਜਿਹੜੇ ਜਵਾਨ ਤੁਹਾਡੇ ਵਰਗੇ ਤੇ ਜਿਹੜਾ ਡਿੱਗ ਪਿਆ ਉਹ ਮਿੱਧ ਕੇ ਹੀ ਮਾਰਤਾ, ਉਹ ਬੱਚੀ ਨੇ ਤਾਂ ਕਿੱਥੇ ਉਹ ਕਿੱਥੇ ਰਹਿ ਗਈ ਕੇਸ ਪਿੰਡ? ਉਹ ਕੰਮ ਹੈਗਾ ਸੀ ਜੀ ਪੁਲ ਤੋਲਿਆਲ ਦਾ, ਤੋਲੇਵਾਲ ਦਾ ਪੁਲ। ਤੋਲਿਆਲ ਦਾ ਪੁਲ ਤੇ ਅੱਗੇ ਪੁਲ ਲੰਘ ਕੇ ਮਲੇਰਕੋਟਲੇ ਦੀ ਰਿਆਸਤ ਸੀ, ਹੂੰ ਪਿੱਛੇ ਮਾਰਵਾੜ ਸੀ, ਪੁਲ ਲੰਘ ਕੇ ਕੋਈ ਖਤਰਾ ਨਹੀਂ, ਉਸ ਪੁਲ ਤੇ ਗੱਡੇ ਰਹੇ ਪਿੱਛੇ। ਤੇ ਹੋ ਸਕਦਾ ਪੁਲ ਲੰਘੀ ਹੋਵੇ, ਬਚ ਗਈ ਹੋਵੇ। ਕਰਨਾ ਬਿਹਤਰ ਜਾਣੇ ਤੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਉਹਦਾ। ਚਲੋ ਜੀ, ਨਜ਼ੀਰਾ ਤੋਲੇ ਵਾਲੇ ਪੁਲ ਦੇ ਕੋਲ ਇਹਨਾਂ ਦੱਸਿਆ ਉਹਦੀ ਭਾਣਜੀ ਰਹਿ ਗਈ ਸੀ ਬਸ 4 ਸਾਲ ਦੀ, ਛੋਟੀ ਬਹੁਤੀ, ਨਹੀਂ ਪਤਾ ਲੱਗਾ ਅੱਜ ਤੱਕ। ਜੇ ਕਿਸੇ ਨੂੰ ਪਤਾ ਹੋਵੇ ਤੇ ਉਹ ਵੀ ਜ਼ਰੂਰ ਦੱਸਿਓ। ਚਲੋ ਜੇ ਕੋਈ ਇਹਨਾਂ ਦਾ ਆਪਸੀ ਮਿਲਾਪ ਹੋ ਸਕੇ। ਸੋ ਗੱਲਬਾਤ ਕਰੀ ਦੀ ਇਹਨਾਂ ਬਜ਼ੁਰਗਾਂ ਦੇ ਨਾਲ, ਇਹਨਾਂ ਜੀਂਦੀਆਂ ਜਾਗਦੀਆਂ ਕਿਤਾਬਾਂ ਦੇ ਨਾਲ, ਜਿਨ੍ਹਾਂ ਨੇ ਸਾਰਾ ਕੁਝ ਵੇਖਿਆ, ਆਪਣੇ ਪਿੰਡਿਆਂ ਦੇ ਉਹ ਦਰਦ ਹੰਡਾਏ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਨ ਦਾ ਮਕਸਦ, ਜਿਵੇਂ ਬਜ਼ੁਰਗ ਦੱਸਦੇ, ਪਹਿਲੋਂ ਸਾਂਝਾ ਸਨ, ਪਹਿਲੋਂ ਪਿਆਰ ਸੀ, ਫਿਰ ਵਿਛੋੜੇ ਪਏ, ਉਹ ਨਫ਼ਰਤਾਂ ਵੀ ਪਈਆਂ। ਆਪਾਂ ਕਮ ਸੇ ਕਮ ਜਿਹੜੀਆਂ ਪਹਿਲੋਂ ਦੀਆਂ ਸਾਂਝਾਂ ਸਨ, ਉਹ ਜਿਹੜੇ ਵਿਛੋੜੇ ਪਏ ਨੇ, ਉਹਨਾਂ ਦੀ ਰੂਹ ਜਾਈਏ, ਗਹਿਰਾਈ ਤੱਕ ਜਾਈਏ ਵੀ ਅਸਲ ਵਜ੍ਹਾ ਕੀ ਸੀ ਉਹਨੂੰ ਵਿਛੋੜੇ ਪੈਣ ਦੀ ਤੇ ਨਫ਼ਰਤਾਂ ਪੈਣ ਦੀ। ਤੇ ਜੇ ਪਿਆਰ ਸੀ ਪਹਿਲੋਂ, ਤੇ ਪਿਆਰ ਨੂੰ ਦੁਬਾਰਾ ਤੋਂ ਆਪਾਂ ਕਿਉਂ ਨਹੀਂ, ਬਿਲਕੁਲ ਬਾਰਡਰ ਰਹਿਣ, ਆਪਣੀ ਥਾਂ ਥਾਂ ਹੀ ਰਹਿਣ, ਉਹ ਵੀ ਪਾਕਿਸਤਾਨ ਵੀ ਰਵੇ, ਇੰਡੀਆ ਵੀ ਰਵੇ, ਲੇਕਿਨ ਇਹਨਾਂ ਲੋਕਾਂ ਦਾ ਆਪਸੀ ਜਿਹੜਾ ਪਿਆਰ ਹੈ, ਆਪਸੀ ਜਿਹੜੀ ਮੁਹੱਬਤ ਸੀ ਪਹਿਲੋਂ, ਉਸੇ ਤਰ੍ਹਾਂ ਹੋਵੇ ਜਿਵੇਂ ਪਹਿਲੋਂ ਸੀ। ਇੱਕ ਦੂਜੇ ਨਾਲ ਰਾਬਤੇ ਹੋਣ ਜਿਵੇਂ ਪਹਿਲੋਂ ਸਨ, ਆਉਣ ਜਾਣ, ਬੂਹੇ ਬਾਰੀਆਂ ਹੋਣ ਬਾਰਡਰਾਂ ਦੀਆਂ, ਇੱਕ ਦੂਜੇ ਵਾਲ ਪਾਸੇ ਆਉਣ, ਆਪਣੇ ਕੁਜਾਰੀ ਪਿੰਡ ਜਾਣ, ਜਾ ਕੇ ਵੇਖਣ। ਇਹਨਾਂ ਦਾ ਕਹਿੰਦੇ ਅੱਜ ਵੀ ਦਿਲ ਕਰਦਾ ਕੁਜਾਰੀ ਵੇਖਣ ਨੂੰ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਵੀਡੀਓਜ਼ ਤੁਹਾਡੇ ਰੂਬਰੂ ਕਰਦੇ ਰਹਿੰਦੇ ਆ ਤੇ ਕਰਦੇ ਰਵਾਂਗੇ। ਸੋ ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਾਂਗੇ ਫਿਰ, ਰੱਬ ਰਾਖਾ।